ਅੱਜ ਦੀ ਕਿਤਾਬ ਸਾਡੇ ਕੋਲ ਖਾਲਦ ਫਤਿਹ ਮੁਹੰਮਦ ਦਾ ਨਾਵਲ ਹੈ ਚੰਨ ਦੇ ਦੂਜੇ ਪਾਸੇ। ਚੰਨ ਦੇ ਦੂਜੇ ਪਾਸੇ ਨਾਵਲ ਫਰੋਗੇ ਜ਼ੁਬਾਨ ਪਬਲਿਸ਼ਰਸ ਸਾਹੀਵਾਲ ਵੱਲੋਂ ਛਾਪਿਆ ਗਿਆ ਹੈ। ਹੁਸਨੇ ਅਦਬ ਫੈਸਲਾਬਾਦ ਦਾ ਵੀ ਇਹਦੇ ਉੱਤੇ ਪਬਲਿਸ਼ਰ ਵਜੋਂ ਨਾਮ ਲਿਖਿਆ ਗਿਆ ਹੈ। ਖਾਲਦ ਫਤਿਹ ਮੁਹੰਮਦ ਉਰਦੂ ਜ਼ੁਬਾਨ ਦੇ ਮੰਨੇ ਪ੍ਰਮੰਨੇ ਅਫਸਾਨਾ ਨਗਾਰ ਅਤੇ ਨਾਵਲ ਨਗਾਰ ਨੇ। ਉਹ ਪੰਜਾਬੀ ਜ਼ੁਬਾਨ ਵੱਲ ਆਏ ਜੀ ਆਇਆਂ ਨੂੰ। ਉਹਨਾਂ ਦਾ ਪਹਿਲਾ ਨਾਵਲ ਜਨਵਰੀ 2024 ਦੇ ਵਿੱਚ ਛਾਪੇ ਚੜ੍ਹਿਆ। ਕਿਤਾਬ ਦੇ ਫਲੈਪ 'ਤੇ ਉਹਨਾਂ ਨੇ ਨਾਵਲ ਦੇ ਵਿੱਚੋਂ ਕੁਝ ਸਤਰਾਂ ਲਿਖੀਆਂ ਨੇ, ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਬਰਾਤ ਨੂੰ ਜੀ ਆਖਣ ਬਸਤੀ ਦੇ ਨਾਲ ਇੱਕ ਖਾਲੀ ਵਲਗਨ ਵਿੱਚ ਕੀਤਾ ਗਿਆ ਸੀ। ਬਰਾਤ ਵਿੱਚ ਮਕਬੂਲ ਦੇ ਕੁਝ ਘਰ ਵਾਲੇ ਆਏ ਅਤੇ ਅੱਬੂ ਨੇ ਨਾਨਕਿਆਂ ਵਿੱਚੋਂ ਕਿਸੇ ਨੂੰ ਨਹੀਂ ਸੀ ਬੁਲਾਇਆ ਅਤੇ ਦਾਦਕਿਆਂ ਵਿੱਚੋਂ ਇਕੱਲਾ ਭਾ ਮਨਜ਼ੂਰ ਬੁਲਾਇਆ ਸੀ। ਮੈਨੂੰ ਕੁਝ ਸਮਝ ਨਹੀਂ ਪੈ ਰਿਹਾ ਸੀ ਕਿ ਕੀ ਹੋ ਰਿਹਾ ਹੈ। ਮੈਂ ਬਸ ਬੁੱਤ ਵਾਂਗੂ ਬੈਠੀ ਹੋਈ ਸਾਂ। ਰੁਬੀਨਾ ਨੇ ਹੱਸ ਕੇ ਮੈਨੂੰ ਤਿਆਰ ਕੀਤਾ। ਉਹ ਕੋਈ ਸੁਰਖੀ ਲਾਉਂਦੀ ਅਤੇ ਕੁਝ ਪਿੱਛਾ ਹੋ ਕੇ ਵੇਖਦੀ ਅਤੇ ਫਿਰ ਕੁਝ ਹੋਰ ਕਰਨ ਲੱਗ ਪੈਂਦੀ। ਜਦੋਂ ਉਹਨੇ ਮੈਨੂੰ ਤਿਆਰ ਕਰ ਲਿਆ ਅਤੇ ਸ਼ੀਸ਼ਾ ਲਿਆ ਕੇ ਆਪਣੇ ਆਪ ਨੂੰ ਵੇਖਣ ਦਾ ਆਖਿਆ, ਮੈਂ ਸ਼ੀਸ਼ੇ ਵਿੱਚ ਇੱਕ ਵੀ ਨਜ਼ਰ ਨਹੀਂ ਮਾਰੀ। ਸ਼ਾਇਦ ਮੈਂ ਵੇਖਿਆ ਵੀ ਹੋਵੇ, ਪਰ ਮੈਨੂੰ ਕੁਝ ਨਜ਼ਰ ਨਹੀਂ ਆਇਆ। ਫਿਰ ਮੇਰਾ ਨਿਕਾਹ ਪੜ੍ਹਾਇਆ ਗਿਆ ਅਤੇ ਜਦੋਂ ਮੈਂ ਦਸਤਖਤ ਕੀਤੇ ਅਤੇ ਮੈਨੂੰ ਪਹਿਲੀ ਵਾਰੀ ਮਾਲੂਮ ਪਿਆ ਕਿ ਮੈਂ ਤਾਂ ਕਿਸੇ ਦੀ ਵਹੁਟੀ ਬਣ ਗਈ ਹਾਂ। ਉਸ ਬੰਦੇ ਦੀ ਜਿਹੜਾ ਸ਼ਕਲੋਂ 'ਤੇ ਸੋਹਣਾ ਹੈ, ਪਰ ਮੈਂ ਕਿਸੇ ਹੋਰ ਦੀ ਬਣਦੀ ਅਤੇ ਚੰਗਾ ਹੁੰਦਾ। ਮੈਂ ਰੋਵਣ ਲੱਗ ਪਈ। ਕੀ ਰਸਮ ਹੋਈ ਮੈਨੂੰ ਪਤਾ ਹੀ ਨਾ ਚੱਲਿਆ। ਕੁਝ ਜ਼ਨਾਨੀਆਂ ਉਹਨਾਂ ਦੀਆਂ ਸਨ, 2 ਗਵੰਡਣਾ ਅਤੇ ਅੰਮਾ ਅਤੇ ਰੁਬੀਨਾ। ਮੈਂ ਚੁੱਪ ਕੀਤੀ ਬੈਠੀ ਰਹੀ। ਮੇਰੇ ਹੰਝੂ ਮੁੱਕ ਗਏ ਸਨ। ਫਿਰ ਮੇਰੇ ਵਿਦਾ ਹੋਣ ਦਾ ਵੇਲਾ ਆ ਗਿਆ। ਮੈਂ ਉਦੋਂ ਤੀਕਰ ਆਪਣੇ ਨਾਲ ਮੁਕਾ ਚੁੱਕੀ ਸਾਂ ਕਿ ਹੁਣ ਮੈਂ ਉਸ ਰਾਹੇ ਚੜ੍ਹਨ ਲੱਗੀ ਹਾਂ ਜਿੱਥੇ ਮੈਂ ਅਗਾਂਹ ਤੁਰਨਾ ਹੈ ਅਤੇ ਪਿੱਛਾ ਮੁੜ ਕੇ ਨਹੀਂ ਵੇਖਣਾ। ਮੈਨੂੰ ਇੱਕ ਕਾਰ ਦੀ ਪਿਛਲੀ ਸੀਟ 'ਤੇ ਬਿਠਾ ਦਿੱਤਾ ਗਿਆ। ਮੈਨੂੰ ਹੋਸ਼ ਨਹੀਂ ਸੀ ਕਿ ਮੇਰੇ ਨਾਲ ਕਿਹੜੀ ਜ਼ਨਾਨੀ ਬੈਠੀ ਸੀ। ਅੱਬੂ ਨੇ ਜਾਣ ਲੱਗਿਆ ਮੈਨੂੰ ਪਿਆਰ ਨਹੀਂ ਦਿੱਤਾ ਅਤੇ ਆਖਰੀ ਹੱਥ ਜਿਹੜਾ ਮੇਰੇ ਸਿਰ 'ਤੇ ਫਿਰ ਮੇਰੀਆਂ ਗੱਲਾਂ ਨੂੰ ਲੱਗਿਆ, ਉਹ ਮੈਡਮ ਚੁਗਤਾਈ ਦਾ ਸੀ। ਇਹ ਨਾਵਲ ਖਾਲਦ ਫਤਿਹ ਮੁਹੰਮਦ ਦਾ ਨਾਵਲ ਚੰਨ ਦੇ ਦੂਜੇ ਪਾਸੇ। ਇਸ ਦੇ ਕੁੱਲ ਸਫ਼ੇ 104 ਅਤੇ ਇਸ ਦਾ ਮੁੱਲ 600 ਰੁਪਇਆ ਹੈ। ਇਹ ਤਮਾਮ ਮਹਿਕਾ ਅਦਬੀ ਬੋਰਡ ਰਜਿਸਟਰਡ ਸਾਹੀਵਾਲ ਵੱਲੋਂ ਕੀਤਾ ਗਿਆ ਹੈ। ਇਹ ਖਾਲਦ ਫਤਿਹ ਮੁਹੰਮਦ ਹੋਰਾਂ ਦਾ ਪਹਿਲਾ ਪੰਜਾਬੀ ਨਾਵਲ ਹੈ ਅਤੇ ਅਗਰ ਅਸੀਂ ਇਹਦੇ ਵਿੱਚ ਪੰਜਾਬੀ ਇਮਲਾ ਦੀ, ਪੰਜਾਬੀ ਲਿਖਤ ਦੇ ਹਵਾਲੇ ਨਾਲ ਗੱਲ ਕਰੀਏ ਅਤੇ ਇੱਕ ਸਤਰ ਦੇ ਵਿੱਚ ਤਕਰੀਬਨ 5 ਤੋਂ 6 ਗਲਤੀਆਂ ਸਾਨੂੰ ਮਿਲਦੀਆਂ ਨੇ। ਇਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਸਾਡੇ ਇਹ ਲਿਖਾਰੀ ਜਿਹੜੇ ਨੇ ਉਹਨਾਂ ਨੇ ਪਹਿਲੀ ਵਾਰ ਪੰਜਾਬੀ ਲਿਖੀ ਹੈ, ਪਰ ਜੇ ਇਹੀ ਕਿਸੇ ਦੇ ਨਾਲ ਮਸ਼ਵਰਾ ਹੋ ਜਾਂਦਾ ਜਾਂ ਕੋਈ ਪੰਜਾਬੀ ਦਾ ਲਿਖਾਰੀ ਜਾਂ ਪੰਜਾਬੀ ਦਾ ਸੂਝਵਾਨ ਇਸ ਨੂੰ ਵੇਖ ਲੈਂਦਾ ਅਤੇ ਇਹ ਨਾਵਲ ਹੋਰ ਸੋਹਣਾ ਹੋ ਜਾਣਾ ਸੀ। ਕਿਉਂਕਿ ਜਿਹੜਾ ਪੰਜਾਬੀ ਪੜ੍ਹਦਾ ਹੈ ਉਸ ਨੂੰ ਉਹ ਲਫ਼ਜ਼ ਜਿਹੜੇ ਲਿਖੇ ਜਾ ਰਹੇ ਨੇ ਅਤੇ ਜਿਵੇਂ ਉਹਨਾਂ ਨੂੰ ਲਿਖਿਆ ਜਾਣਾ ਚਾਹੀਦਾ ਸੀ, ਉਹ ਦੋਵੇਂ ਰੜਕਦੇ ਨੇ। ਇਸ ਲਈ ਕੋਸ਼ਿਸ਼ ਵਧੀਆ ਹੈ, ਪਰ ਇਹਦੇ ਵਿੱਚ ਇਮਲਾ ਦੀਆਂ ਜਿਹੜੀਆਂ ਗਲਤੀਆਂ ਨੇ ਉਸ ਨੂੰ ਬਰਦਾਸ਼ਤ ਕਰਨਾ ਬੜੀ ਹਿੰਮਤ ਦਾ ਕੰਮ ਹੈ। ਨਾਵਲ ਦੇ ਬਾਬ ਕਿਰਦਾਰਾਂ ਦੇ ਨਾਵਾਂ 'ਤੇ ਰੱਖੇ ਗਏ ਨੇ। ਜਿਵੇਂ ਪਹਿਲਾ ਬਾਬ ਹੈ ਰੋਜ਼ੀਨਾ, ਫਿਰ ਲਿਖਾਰੀ, ਫਿਰ ਖੁਸ਼ੀ ਮੁਹੰਮਦ, ਮੈਡਮ ਚੁਗਤਾਈ। ਇਹ ਨਾਵਲ ਤੁਹਾਨੂੰ ਪੜ੍ਹ ਕੇ ਇਹਦਾ ਸਵਾਦ ਬਹੁਤ ਆਉਂਦਾ ਹੈ, ਜਾਂ ਤੁਸੀਂ ਇਹਦੀਆਂ ਲਿਖੀਆਂ ਹੋਈਆਂ ਜਿਹੜੇ ਲਫ਼ਜ਼ ਨੇ ਔਰ ਵਿੰਗੇ ਤੜਿੰਗੇ ਅਤੇ ਗਲਤ ਇਮਲਾ, ਤੁਸੀਂ ਉਹਨੂੰ ਸਵਾਦ ਤੁਹਾਡਾ ਕਿਵੇਂ ਕਿਰਕਰਾ ਕਰਦਾ ਹੈ, ਇਹ ਤੁਸੀਂ ਇਸ ਨਾਵਲ ਨੂੰ ਪੜ੍ਹ ਕੇ ਜ਼ਰੂਰ ਫੈਸਲਾ ਕਰ ਸਕਦੇ ਹੋ। ਇਹ ਨਾਵਲ ਹੈ ਚੰਨ ਦੇ ਦੂਜੇ ਪਾਸੇ, ਖਾਲਦ ਫਤਿਹ ਮੁਹੰਮਦ ਦਾ ਨਾਵਲ।